The government on Thursday sidestepped a question on the reopening of Kartarpur corridor and instead pointed out that it is permitting 1500 pilgrims to travel to pay obeisance at religious shrines in Pakistan through the Atari Wagah integrated checkpost. उन्होंने कहा जी ਅਸੀਂ बहुत एहसान कर रहे हैं in view of the significance of the ਗੁਰਪੁਰਬ ਅਸੀਂ ਇਹਨਾਂ 1500 ਸਿੱਖਾਂ ਨੂੰ ਇਜਾਜ਼ਤ ਦੇ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਲੰਗਰ 'ਚ ਬਣਨਗੀਆਂ ਸਿਰਫ ਗੁਰੂ ਨਾਨਕ ਸਾਹਿਬ ਦੇ ਖੇਤਾਂ ਦੀਆਂ ਸਬਜ਼ੀਆਂ ਤੇ ਦਾਲਾਂ। ਉਹਨਾਂ ਦੱਸਿਆ ਕਿ ਲੰਗਰ 'ਚ ਬਣਾਏ ਜਾਣ ਵਾਲੇ ਕਣਕ ਤੇ ਮੱਕੀ ਦੇ ਪ੍ਰਸ਼ਾਦਿਆਂ ਲਈ ਫਸਲ ਵੀ ਗੁਰੂ ਸਾਹਿਬ ਦੇ ਖੇਤਾਂ 'ਚ ਹੀ ਲਗਾਈ ਜਾਵੇਗੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਜੋ 552ਵਾਂ ਪ੍ਰਕਾਸ਼ ਪੁਰਬ ਹੈ ਨਨਕਾਣਾ ਸਾਹਿਬ ਜੀ ਵਿਖੇ 19 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਸੋ ਇਸ ਸਿੱਖ ਕੌਮ ਵੱਲੋਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਸੀ ਕਿ ਮਾਰਚ 2020 ਤੋਂ ਬੰਦ ਕੀਤੇ ਗਏ ਕਰਤਾਰਪੁਰ ਲਾਂਘੇ ਦੀ ਨੂੰ ਜਿਹੜਾ ਉਹ ਖੋਲਿਆ ਜਾਵੇ। ਸੋ ਪਾਕਿਸਤਾਨ ਸਰਕਾਰ ਨੇ ਵੀ ਇਸ ਮੰਗ ਦੀ ਜਿਹੜੀ ਹੈ ਹਮਾਇਤ ਕੀਤੀ ਸੀ, ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਭਾਵੇਂ 1500 ਸਿੱਖ ਯਾਤਰੂਆਂ ਨੂੰ ਵਾਗਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਤੋਂ ਕੋਰੀ ਨਾ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਆਲਰੇਡੀ ਨਵੰਬਰ ਜਦੋਂ ਸ਼ੁਰੂ ਹੁੰਦਾ ਹੈ, ਜਦੋਂ ਕਿ ਪਹਿਲਾ ਹਫਤਾ ਤਾਂ ਸਾਡੀਆਂ ਯਾਦਾਂ ਦੇ ਵਿੱਚ ਨਸਲਕੁਸ਼ੀ 84 ਉਹ ਹਾਵੀ ਹੁੰਦੀ ਹੈ। ਉਹਨਾਂ ਪ੍ਰਭਾਵਾਂ 'ਚੋਂ ਸਾਰੀ ਕੌਮ ਨਿਕਲ ਰਹੀ ਹੁੰਦੀ ਹੈ ਜੀ। ਭਾਰਤ ਤੋਂ ਹਿਸਾਬ ਲੈਣਾ, ਸਜ਼ਾ ਯਾਫਤਾ ਕਰਨਾ, ਇਹਨਾਂ ਨੂੰ ਜਵਾਬਦੇਹ ਬਣਾਉਣਾ, ਇਹ ਵੀ ਹਿੱਸਾ ਹੁੰਦਾ ਹੈ। ਬਿਲਕੁਲ। ਲੇਕਿਨ ਜਿਉਂ ਹੀ ਨਵੰਬਰ ਦਾ ਦੂਸਰਾ ਤੀਸਰਾ ਹਫਤਾ ਸ਼ੁਰੂ ਹੁੰਦਾ ਹੈ, ਫਿਰ ਸਾਡੀਆਂ ਯਾਦਾਂ ਦੇ ਵਿੱਚ ਆ ਕੇ ਨਨਕਾਣਾ ਸਾਹਿਬ ਵਸਦਾ ਹੈ, ਕਰਤਾਰਪੁਰ ਸਾਹਿਬ ਵਸਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਮੈਂ ਅੱਗੇ ਵੀ ਦੱਸਿਆ ਸੀ ਕਿ ਪ੍ਰਕਾਸ਼ ਨੂਰ ਨੂੰ ਕਹਿੰਦੇ ਨੇ, ਰੋਸ਼ਨੀ ਨੂੰ ਕਹਿੰਦੇ ਨੇ, ਲਾਈਟ ਨੂੰ ਕਹਿੰਦੇ ਨੇ। ਸੋ ਅਸੀਂ ਗੁਰੂ ਸਾਹਿਬਾਨ ਨੂੰ ਡਿਵਾਈਨ ਮੈਸੇਂਜਰ ਸਮਝਦੇ ਹਾਂ ਕਿ ਰੱਬ ਦੇ ਨੂਰ ਚੋਂ ਉਹ ਇਸ ਧਰਤੀ ਦੇ ਉੱਤੇ ਪਿਆਰ ਦਾ ਪੈਗਾਮ, ਮੁਹੱਬਤ ਦਾ ਸੁਨੇਹਾ ਦੇਣ ਆਏ, ਔਰ ਇਸ ਲਈ ਪ੍ਰਕਾਸ਼ ਜਿਹੜਾ ਪੰਜਾਬੀ ਦੇ ਵਿੱਚ ਰੋਸ਼ਨੀ ਨੂੰ ਦੇ ਲਈ ਇਸਤੇਮਾਲ ਕੀਤਾ ਜਾਂਦਾ। ਸੋ ਅਸੀਂ ਉਹਨੂੰ ਪ੍ਰਕਾਸ਼ ਪੁਰਬ ਕਹਿੰਦੇ ਹਾਂ। ਪੁਰਬ ਸੈਲੀਬ੍ਰੇਸ਼ਨ ਦੇ ਲਈ ਹੈ, ਕੋਈ ਵੀ ਚੀਜ਼ ਜਿਹਨੂੰ ਤੁਸੀਂ ਸੈਲੀਬ੍ਰੇਟ ਕਰਦੇ ਹੋ ਉਹਦੇ ਲਈ, ਔਰ ਜੇ ਗੁਰੂ ਨੂੰ ਯਾਦ ਕਰਦੇ ਉਹਦੇ ਲਈ ਸ਼ਬਦ ਗੁਰਪੁਰਬ ਅਸੀਂ ਇਸਤੇਮਾਲ ਕਰਦੇ ਹਾਂ। ਪੁਰਬ ਇੱਕ ਮਾਹੌਲ ਸੈਲੀਬ੍ਰੇਸ਼ਨ ਦਾ। ਸੋ ਜ਼ਾਹਰ ਹੈ ਕਿ ਨਨਕਾਣਾ ਸਾਹਿਬ ਜਨਮ ਸਥਾਨ, ਜਿਸ ਨੂੰ ਹੁਣ ਜ਼ਿਲ੍ਹੇ ਦਾ ਦਰਜਾ ਵੀ ਹਾਸਲ ਹੈ, ਚੌੜੀਆਂ ਸੜਕਾਂ, ਉਰਦੂ ਦੇ ਨਾਲ ਗੁਰਮੁਖੀ ਸਕ੍ਰਿਪਟ ਦੇ ਵਿੱਚ ਲਿਖੇ ਬੋਰਡ ਵੀ, ਔਰ ਨਨਕਾਣੇ ਦਾ ਸਾਰਾ ਸ਼ਹਿਰ ਜਿਵੇਂ ਇੱਕ ਦੁਲਹਨ ਵਾਂਗ ਸਜਾਇਆ ਹੁੰਦਾ ਹੈ। ਇਸ ਵੇਲੇ ਵੀ ਉੱਥੇ ਪੂਰਾ ਚੱਲ ਰਿਹਾ ਤਿਆਰੀਆਂ, ਕਿਉਂਕਿ ਇਹ ਲਗਭਗ 10 ਦਿਨ ਦੀ ਸੈਲੀਬ੍ਰੇਸ਼ਨ ਹੋਏਗੀ। ਜਿਹੜਾ ਵੀ ਜਥਾ ਇਸ ਵੇਲੇ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਭਾਰਤੀ ਹਕੂਮਤ ਨੇ ਸਿਰਫ 1500 ਸਿੱਖ ਯਾਤਰੂਆਂ ਨੂੰ ਅਲਾਉ ਕੀਤਾ ਹੈ, ਕਿਉਂਕਿ ਇਸ ਵਾਰ 19 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ 552ਵਾਂ ਪ੍ਰਕਾਸ਼ ਪੁਰਬ ਹੈ ਕਿ ਉਹ ਵਾਗਾ ਅਟਾਰੀ ਬਾਰਡਰ ਰਾਹੀਂ ਨਨਕਾਣਾ ਸਾਹਿਬ, ਔਰ ਉੱਥੋਂ ਜ਼ਾਹਰ ਹੈ ਕਰਤਾਰਪੁਰ ਸਾਹਿਬ ਔਰ ਦੂਸਰੇ ਹਸਨ ਅਬਦਾਲ ਪੰਜਾ ਸਾਹਿਬ ਵੀ ਜਾਣਗੇ। ਲੇਕਿਨ ਜਿਹੜੀ ਤਵੱਕੋ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਸੀ, ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੇ ਵੀ ਇਸ ਦੀ ਮੰਗ ਕੀਤੀ, ਔਰ ਅਸੀਂ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੀ ਗਵਰਨਮੈਂਟ ਨੇ ਵੀ ਆਫੀਸ਼ੀਅਲੀ ਇੰਡੀਆ ਨੂੰ ਕਿਹਾ ਕਿ ਹੁਣ ਕੋਵਿਡ-19 ਦਾ ਕੋਈ ਨਹੀਂ ਹੈ, ਨਾਰਮਲ ਹੈ, ਔਰ ਤੁਸੀਂ ਜਿਹੜਾ ਉਹ ਸਿੱਖ ਯਾਤਰੂਆਂ ਨੂੰ ਜਿਹੜਾ ਉਹ ਇਜਾਜ਼ਤ ਦਿਓ ਕਿ ਉਹ ਕਰਤਾਰਪੁਰ ਲਾਂਘੇ ਤੋਂ ਆ ਸਕਣ। ਲੇਕਿਨ ਅੱਜ ਜਦੋਂ ਅਸੀਂ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਦਾ ਦੇਖਦੇ ਹਾਂ ਤੇ ਉਹ ਇਸ ਸਵਾਲ ਦੇ ਜਵਾਬ ਨੂੰ ਬਿਲਕੁਲ ਟਾਲ ਕੇ ਜਵਾਬ ਦੇਣ ਤੋਂ ਇਨਕਾਰੀ ਹੁੰਦਾ, ਜਿਹਦਾ ਮਤਲਬ ਨੋ ਹੈ। ਲੇਕਿਨ ਉਹ ਇਹ ਕਹਿੰਦਾ ਹੈ ਕਿ, ਔਰ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਦੀ ਖਬਰ ਹੈ, ਦਾ ਗਵਰਨਮੈਂਟ ਔਨ ਥਰਸਡੇ ਸਾਈਡ ਸਟੈਪ ਦੇ ਕੁਐਸਚਨ। ਸਾਈਡ ਸਟੈਪ ਹੁੰਦਾ ਕਿ ਵੀ ਤੁਸੀਂ ਪਾਸੇ ਲਾਂਭੇ ਕਰਤਾ ਹੈ, ਵੀ ਜਿਹੜੀ ਇਹ ਮੰਗ ਹੈ ਕਿ ਪਾਕਿਸਤਾਨ ਦੀ ਹਕੂਮਤ ਨੇ ਸਮੁੱਚੀ ਸਿੱਖ ਕੌਮ, ਈਵਨ ਕਾਂਗਰਸ ਪ੍ਰੈਜ਼ੀਡੈਂਟ ਨਵਜੋਤ ਸਿੱਧੂ, ਇਹ ਅਕਾਲੀ ਭਾਵੇਂ ਡਰਾਮੇ ਹੀ ਕਰਦੇ ਨੇ, ਲੇਕਿਨ ਉਹਨਾਂ ਨੇ ਕਿਹਾ ਦਾ ਗਵਰਨਮੈਂਟ ਔਨ ਥਰਸਡੇ ਸਾਈਡ ਸਟੈਪ ਦੇ ਕੁਐਸਚਨ ਔਨ ਦਾ ਰੀਓਪਨਿੰਗ ਆਫ ਕਰਤਾਰਪੁਰ ਕੋਰੀਡੋਰ ਐਂਡ ਇਨਸਟੈਡ ਪੁਆਇੰਟਡ ਆਊਟ that it is permitting 1500 pilgrims
to travel to pay obeisance at religious shrines in Pakistan through the Atari Wagah integrated check post। और उन्होंने कहा जी असी बहुत एहसान कर रहे हैं इन व्यू ऑफ द सिग्निफिकेंस ऑफ द गुरपुरब ਅਸੀਂ ਇਹਨਾਂ 1500 ਸਿੱਖਾਂ ਨੂੰ ਇਜਾਜ਼ਤ ਦੇ ਰਹੇ ਹਾਂ ਔਰ ਅਸੀਂ ਜਿਹੜਾ ਹੈ ਉਹ ਦੂਸਰਾ ਪਾਰਟ ਨਹੀਂ ਖੋਲਾਂਗੇ ਲਾਂਘੇ ਨੂੰ। ਔਰ ਹਾਲਾਂਕਿ ਜਿਹੜਾ ਇਹ ਹੁਣ ਇਸ ਸਭ ਦੇ ਬਾਵਜੂਦ ਕਿ ਬਾਕੀ ਥਾਵਾਂ ਤੇ ਭਾਰਤ ਦੇ ਇਹਨਾਂ ਦੇ ਹਿੰਦੂ ਤੀਰਥਾਂ ਤੇ ਲੱਖਾਂ ਲੋਕ ਇਕੱਠੇ ਹੋ ਰਹੇ ਨੇ, 4 ਧਾਮ ਯਾਤਰਾ ਵੀ ਆ, ਅਯੁੱਧਿਆ ਮੰਦਿਰ 'ਚ ਬਰਾਬਰ ਉਹ ਡਰਾਮੇਬਾਜ਼ੀ ਉਹਨਾਂ ਦੀ ਚੱਲ ਰਹੀ ਹੈ। ਔਰ ਸਾਨੂੰ ਇਹ ਹੋਪ ਸੀ ਕਿ ਜਿਵੇਂ ਹੁਣ ਇੱਕ ਮੋਮੈਂਟਮ ਬਿਲਟ ਹੋਈ ਹੈ ਔਰ ਖਾਸ ਤੌਰ ਤੇ ਫਰਵਰੀ ਦੇ ਵਿੱਚ ਪੰਜਾਬ ਅਸੈਂਬਲੀ ਦੀਆਂ ਇਲੈਕਸ਼ਨਸ ਵੀ ਹੋਣੀਆਂ ਨੇ ਔਰ ਇਹ ਜਿਹਨੂੰ ਆਪਣੀ ਪ੍ਰਾਪਤੀ ਦੇ ਤੌਰ ਤੇ, ਜੇ ਤੁਸੀਂ ਬੀਜੇਪੀ ਦੀ ਲੀਡਰਸ਼ਿਪ ਦੇਖੋ, ਉਹ ਜਦੋਂ ਸਿੱਖਾਂ ਨੂੰ ਇਹ ਕਹਿੰਦੇ ਨੇ ਜੀ ਦੇਖੋ ਮੋਦੀ ਜੀ ਨੇ ਸਿੱਖਾਂ ਦੇ ਕਿੰਨੇ ਫੇਵਰਿੰਗ ਸਟੈਪ ਲਏ ਨੇ, ਤਾਂ ਉਹਦੇ 'ਚ ਉਹ ਆਪਣੀ ਪ੍ਰਾਪਤੀ ਗਿਣਾਉਂਦੇ ਨੇ ਕਿ ਜੀ ਕਰਤਾਰਪੁਰ ਦਾ ਕੋਰੀਡੋਰ ਜਿਹੜਾ ਪਹਿਲਾਂ ਨਹੀਂ ਸੀ ਖੋਲ੍ਹਿਆ ਉਹ ਮੋਦੀ ਜੀ ਨੇ ਖੋਲ੍ਹਿਆ। ਲੇਕਿਨ ਇਹ ਹੁਣ ਸਾਹਮਣੇ ਹੈ ਕਿ 2 ਸਾਲ ਬੀਤਣ ਬਾਅਦ ਵੀ ਸਿਰਫ 9 ਨਵੰਬਰ ਤੋਂ ਮਾਰਚ ਤੱਕ 3-4 ਮਹੀਨੇ 'ਚ ਹੀ ਜਿਹੜੀ ਫਿਰ ਗੁੱਡਵਿਲ ਸਿੱਖਾਂ ਔਰ ਮੁਸਲਮਾਨਾਂ ਦੀ ਆਪਸ 'ਚ ਬਣਦੀ ਹੈ, ਭਾਰਤੀ ਖੁਫੀਆ ਏਜੰਸੀਆਂ ਕੋਵਿਡ-19 ਦਾ ਬਹਾਨਾ ਬਣਾ ਕੇ ਉਸ ਤੋਂ ਜਿਹੜਾ ਉਹਨੂੰ ਬੰਦ ਕਰ ਦਿੰਦੀਆਂ ਨੇ ਔਰ ਇਹ ਹੁਣ ਦੂਸਰੀ 2 ਸਾਲ ਹੋ ਗਏ ਨੇ ਉਹਨੂੰ ਖੋਲ੍ਹਣ ਤੋਂ ਇਨਕਾਰੀ ਨੇ। ਇਹਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਭਾਰੀ ਗੁੱਸਾ ਹੈ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਨਾਂ ਦੀ ਵੈਕੂਅਸ ਟਰਸਟ ਪ੍ਰਾਪਰਟੀ ਬੋਰਡ ਜਿਹੜੇ ਨੇ ਕਰਤਾਰਪੁਰ ਸਾਹਿਬ ਦੀ ਚੰਗੀ ਮੈਨੇਜਮੈਂਟ ਦੇ ਲਈ ਕਾਫੀ ਉਦਮ ਕਰ ਰਹੇ ਨੇ। ਔਰ ਅੱਜ ਦੇ ਈਵਨ ਇੰਡੀਅਨ ਮੀਡੀਆ 'ਚ ਵੀ ਇਹ ਖਬਰ ਲੱਗੀ ਹੋਈ ਹੈ ਕਿ ਕਰਤਾਰਪੁਰ ਸਾਹਿਬ ਦੇ ਲੰਗਰ 'ਚ ਬਣਨਗੀਆਂ ਸਿਰਫ ਗੁਰੂ ਨਾਨਕ ਸਾਹਿਬ ਦੇ ਖੇਤਾਂ ਦੀਆਂ ਸਬਜ਼ੀਆਂ ਤੇ ਦਾਲਾਂ। ਉੱਥੇ ਨਾਲ ਦੀ ਨਾਲ ਇਹ ਕਾਸ਼ਤਕਾਰੀ ਵੀ ਚੱਲ ਰਹੀ ਹੈ ਔਰ ਇਹ ਉਹਨਾਂ ਨੇ ਪਾਕਿਸਤਾਨ ਵੈਕੂਅਸ ਟਰਸਟ ਪ੍ਰਾਪਰਟੀ ਬੋਰਡ ਔਰ ਉਹਨਾਂ ਦੀ ਮੈਨੇਜਮੈਂਟ ਯੂਨਿਟ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਰਤਾਰਪੁਰ ਸਾਹਿਬ ਦੇ ਲੰਗਰ 'ਚ ਸਿਰਫ ਗੁਰੂ ਨਾਨਕ ਸਾਹਿਬ ਜੀ ਦੇ ਖੇਤਾਂ 'ਚ ਲਗਾਈਆਂ ਗਈਆਂ ਸਬਜ਼ੀਆਂ ਤੇ ਦਾਲਾਂ ਹੀ ਪਕਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਲੰਗਰ 'ਚ ਬਣਾਏ ਜਾਣ ਵਾਲੇ ਕਣਕ ਤੇ ਮੱਕੀ ਦੇ ਪ੍ਰਸ਼ਾਦਿਆਂ ਲਈ ਫਸਲ ਵੀ ਗੁਰੂ ਸਾਹਿਬ ਦੇ ਖੇਤਾਂ 'ਚ ਹੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਜਿਹੜੇ ਉੱਥੇ ਯਾਤਰਾ ਕਰਨਗੇ ਪਿਲਗ੍ਰਿਮ ਪ੍ਰਸ਼ਾਦ ਵਜੋਂ ਦੇਣ ਲਈ ਅੰਬ, ਸੰਤਰੇ, ਮੌਸਮੀਆਂ, ਅਮਰੂਦ ਆਦਿ ਦੇ ਪੌਦੇ ਵੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਗੁਰੂ ਸਾਹਿਬ ਦੇ ਖੇਤਾਂ ਤੇ ਬਾਗ 'ਚ ਲਗਾਏ ਗਏ ਨੇ। ਆਲਰੇਡੀ ਉਹਨਾਂ ਨੇ ਪਲਾਂਟ ਕੀਤੇ ਨੇ ਔਰ ਨਾਲ ਦੇ ਨਾਲ ਉਹਨਾਂ ਨੇ ਦੱਸਿਆ ਕਿ ਵੀ ਇਹ ਅਸੀਂ ਸਿੱਖ ਸੰਗਤ ਦੀ ਸ਼ਰਧਾ ਔਰ ਫੇਥ ਜਿਹੜਾ ਉਸ ਧਰਤੀ, ਕਿਉਂਕਿ ਉਸ ਧਰਤੀ ਤੇ 18 ਸਾਲ ਗੁਰੂ ਨਾਨਕ ਸਾਹਿਬ ਨੇ ਹਲ ਚਲਾਇਆ ਹੈ, ਉਸ ਨੂੰ ਜਿਹੜਾ ਉਹਨਾਂ ਯਾਦਾਂ ਨੂੰ ਉਹ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਕਰਤਾਰਪੁਰ ਸਾਹਿਬ 'ਚ ਰਹਿਤ ਮਰਿਆਦਾ ਬਣਾਈ ਰੱਖਣ ਲਈ ਲੰਗਰ, ਸਾਫ ਸਫਾਈ ਤੇ ਹੋਰ ਪ੍ਰੋਜੈਕਟ ਮੈਨੇਜਮੈਂਟ ਦੇ ਤੌਰ ਤੇ 4 ਰਾਗੀ ਤੇ ਕੀਰਤਨੀਏ ਪਰਮਾਨੈਂਟ ਜਿਹੜੇ ਗੁਰਬਾਣੀ ਗਾਇਨ ਕਰਨਗੇ ਉਹ ਰੱਖੇ ਜਾ ਰਹੇ। 6 ਗ੍ਰੰਥੀ ਸਿੰਘ, 5 ਮਰਦ ਔਰ 1 ਔਰਤ, ਕਿਉਂਕਿ ਸਿੱਖੀ ਦੇ ਵਿੱਚ ਅਲਾਉਡ ਹੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਾਂ ਗ੍ਰੰਥੀ ਔਰਤ ਵੀ ਹੋ ਸਕਦੀ ਹੈ। ਸੋ ਉਹਨਾਂ ਨੇ 5 ਜਿਹੜੇ ਬੰਦੇ ਔਰ 1 ਔਰਤ ਗ੍ਰੰਥੀ ਦੇ ਤੌਰ ਤੇ, 6 ਪਾਠੀ ਸਿੰਘ, ਕਿਉਂਕਿ ਜਿਹੜਾ ਅਨਇੰਟਰਪਟਡ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਪੜ੍ਹਿਆ ਜਾਂਦਾ ਹੈ ਤਾਂ ਉਹਦੇ 'ਚ 48 ਆਵਰਸ ਲੱਗਦੇ ਨੇ। ਉਹਨੂੰ ਅਖੰਡ ਪਾਠ ਕਿਹਾ ਜਾਂਦਾ ਹੈ। ਅਖੰਡ ਦਾ ਮਤਲਬ ਹੁੰਦਾ ਅਨਇੰਟਰਪਟਡ ਔਰ ਉਹ ਇੱਕ ਟ੍ਰੇਨਡ ਕਿਸਮ ਦੇ ਹੀ ਹੁੰਦੇ ਨੇ ਜਿਹੜੇ 30 ਪੇਜ ਜਿਹੜੇ ਨੇ ਉਹ 1 ਘੰਟੇ 'ਚ ਪੜ੍ਹ ਸਕਣ। ਇਸ ਹਿਸਾਬ ਨਾਲ ਹੀ ਤੁਸੀਂ ਜਿਹੜਾ ਹੈ ਉਹ 48 ਘੰਟੇ 'ਚ ਭੋਗ ਪਾ ਸਕਦੇ ਹੋ। ਸੋ ਇਹ ਪਾਠੀ ਵੀ 5 ਬੰਦੇ ਔਰ 1 ਬੀਬੀ, 15 ਸੇਵਾਦਾਰ ਜਿਨ੍ਹਾਂ ਨੇ ਰਾਉਂਡ ਦਾ ਕਲੌਕ ਉੱਥੇ ਸਰਵਿਸ ਦੇਣੀ ਹੈ, 5 ਕੇਅਰ ਟੇਕਰ ਉਹਨਾਂ 'ਚ ਵੀ ਬੀਬੀਆਂ ਨੇ, 39 ਸੁਰੱਖਿਆ ਗਾਰਡ ਕਿਉਂਕਿ ਉਸ ਦੀ ਸਿਕਿਉਰਿਟੀ ਇੰਪੋਰਟੈਂਟ ਹੈ ਔਰ ਇਸੇ ਤਰ੍ਹਾਂ 15 ਰਸੋਈਏ ਜਿਨ੍ਹਾਂ ਨੇ ਲਗਾਤਾਰ ਲੰਗਰ ਕੁੱਕ ਕਰਨਾ, ਲੰਗਰ ਵਰਤਾਨ ਵਾਲੇ ਤੇ ਮਸ਼ਾਲਚੀ। ਜ਼ਾਹਰ ਹੈ ਕਿ ਵੀ ਬਿਜਲੀ ਦੂਜਾ ਲੇਕਿਨ ਜਿਹੜੇ ਲਾਈਟ ਦਾ ਔਰ ਜਦੋਂ ਤੁਸੀਂ ਅਖੰਡ ਪਾਠ ਕਰਦੇ ਹੋ ਉਹਦੇ ਲਈ ਵੀ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ। ਔਰ ਇਹ ਸਾਰੇ 126 ਇਹ ਉੱਪਰਿਆਂ ਦੇ ਸਮੇਤ 126 ਨਵੇਂ ਜਿਹੜੇ ਕਰਮਚਾਰੀ ਨੇ, ਅਹੁਦੇਦਾਰ ਨੇ, ਉਹ ਰੱਖੇ ਜਾ ਰਹੇ ਨੇ ਔਰ ਇਹ ਅਸੀਂ ਸਮਝਦੇ ਹਾਂ ਕਿ ਬਹੁਤ ਵਧੀਆ ਐਡਮਿਨਿਸਟ੍ਰੇਟਿਵ ਸਾਰਾ ਢਾਂਚਾ ਹੈ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਾਂ, ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀ, ਕਿਉਂਕਿ ਜਦੋਂ ਅਸੀਂ ਨਨਕਾਣਾ ਸਾਹਿਬ ਦਾ ਜ਼ਿਕਰ ਕਰਦੇ ਹਾਂ ਤੇ ਬਹੁਤ ਵਾਰ ਜਨਮ ਸਥਾਨ
ਨਨਕਾਣਾ ਸਾਹਿਬ ਤੱਕ ਸਾਡਾ ਧਿਆਨ ਰਹਿੰਦਾ ਹੈ, ਜਾਂ ਜਿਹੜੇ ਹੋਰ 6-7 ਗੁਰਦੁਆਰੇ ਨੇ, ਬਾਲ ਲੀਲਾ, ਸੱਚਾ ਸੌਦਾ, ਜਿੱਥੇ ਉਹਨਾਂ ਨੇ ਪਾਂਧੇ ਨੂੰ ਪੜ੍ਹਾਇਆ ਉਹ ਨੇ। ਲੇਕਿਨ ਭਾਈ ਗਜਿੰਦਰ ਸਿੰਘ ਹੋਰਾਂ ਨੇ ਬਹੁਤ ਖੂਬਸੂਰਤ ਨਨਕਾਣਾ ਸਾਹਿਬ ਦੀ ਪਿਕਚਰ ਖਿੱਚੀ ਹੈ ਕਿ ਨਨਕਾਣਾ ਸਾਹਿਬ 'ਚ ਹੁਣ ਕੀ ਐਗਜ਼ਿਸਟ ਕਰਦਾ ਹੈ। ਉਹਦਾ ਉਹਨਾਂ ਨੇ ਟਾਈਟਲ ਹੀ ਦਿੱਤਾ ਹੈ ਸੋਹਣਾ ਸ਼ਹਿਰ ਨਨਕਾਣਾ ਸਾਹਿਬ। ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ, ਮੈਂ ਕੁਝ ਦਿਖਾ ਰਹੇ ਨੇ ਜੀ। ਨਨਕਾਣਾ ਸਾਹਿਬ ਇਸੇ ਲਈ ਨਨਕਾਣਾ ਸਾਹਿਬ ਹੈ ਕਿ ਇਹ ਗੁਰੂ ਨਾਨਕ ਸਾਹਿਬ ਦੀ ਜਨਮ ਭੂਮੀ ਹੈ ਤੇ ਇਸੇ ਲਈ ਰੱਬੀ ਤੌਰ ਤੇ ਵਰਸਾਇਆ ਹੋਇਆ ਹੈ ਜੀ। 20-25 ਸਾਲ ਪਹਿਲਾਂ ਤੱਕ ਇਹ ਇੱਕ ਛੋਟਾ ਜਿਹਾ ਕਸਬਾ ਹੁੰਦਾ ਸੀ, ਪਰ ਹੁਣ ਇੱਕ ਜ਼ਿਲ੍ਹਾ ਹੈ ਤੇ ਤਰੱਕੀ ਕਰ ਰਿਹਾ ਹੈ ਤੇ ਸੋਹਣਾ ਸ਼ਹਿਰ ਹੈ। ਪਹਿਲਾਂ ਰੇਲਵੇ ਸਟੇਸ਼ਨ ਦੇ ਨਾਮ ਉੱਤੇ ਪੁਰਾਣੇ ਜੇ 2 ਕਮਰਿਆਂ ਵਾਲਾ ਰੇਲਵੇ ਸਟਾਪ ਹੁੰਦਾ ਸੀ, ਹੁਣ ਇੱਕ ਖੂਬਸੂਰਤ ਰੇਲਵੇ ਸਟੇਸ਼ਨ ਹੈ, ਸੋਹਣੀਆਂ ਸੜਕਾਂ ਹਨ ਤੇ ਬੱਸਾਂ ਦੀ ਲਗਾਤਾਰ ਚਲਦੀ ਰਹਿਣ ਵਾਲੀ ਆਵਾਜਾਈ ਹੈ। ਇਸ ਸ਼ਹਿਰ ਦੇ ਚੱਪੇ-ਚੱਪੇ ਉੱਤੇ ਗੁਰੂ ਨਾਨਕ ਸਾਹਿਬ ਦੇ ਕਦਮਾਂ ਦੇ ਨਿਸ਼ਾਨ ਹਨ ਤੇ ਜ਼ਰਰੇ-ਜ਼ਰਰੇ ਵਿੱਚ ਗੁਰੂ ਨਾਨਕ ਸਾਹਿਬ ਦੀ ਮਹਿਕ ਹੈ। ਇਸ ਸ਼ਹਿਰ ਦੇ ਗੁਰੂ ਨਾਨਕ ਸਾਹਿਬ ਦੇ ਸਮਿਆਂ ਦੇ ਹਾਕਮ ਅਤੇ ਉਹਨਾਂ ਦੇ ਅਤ ਪਿਆਰੇ ਰਾਏ ਬੁਲਾਰ ਭੱਟੀ ਜੀ ਦੀ ਆਖਰੀ ਆਰਾਮਗਾਹ ਵੀ ਹੁਣ ਪਹਿਲਾਂ ਨਾਲੋਂ ਸੋਹਣੀ ਹਾਲਤ ਵਿੱਚ ਹੈ, ਕਿਉਂਕਿ ਇਹ ਜਿਹੜੀ ਜਦੋਂ ਅਸੀਂ 750 ਮੁਰੱਬਾ ਜ਼ਮੀਨ ਨਨਕਾਣਾ ਸਾਹਿਬ ਦੀ ਗੱਲ ਕਰਦੇ ਤੇ ਇਹ ਰਾਏ ਬੁਲਾਰ ਭੱਟੀ, ਕਿਉਂਕਿ ਇਹਦਾ ਪਹਿਲਾ ਨਾਂ ਹੀ ਨਨਕਾਣਾ ਸਾਹਿਬ ਬਣਨ ਤੋਂ ਪਹਿਲਾਂ ਰਾਏ ਭੋਏ ਦੀ ਤਲਵੰਡੀ ਸੀ। ਇਹਨਾਂ ਦਾ ਵਡੇਰਾ ਰਾਏ ਭੋਏ, ਜਿਹਨੂੰ 15,000 ਤੋਂ ਜ਼ਿਆਦਾ ਜਿਹੜੀ ਹੈ 1500 ਮੁਰੱਬਾ ਜ਼ਮੀਨ ਜਿਹਦੀ ਜਗੀਰ ਸੀ, ਔਰ ਉਹਨੇ ਹੀ ਇਹ ਅੱਧੀ ਜਗੀਰ ਜਿਹੜੀ ਹੈ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ। ਉਹਨੇ ਕਿਹਾ ਇਹ ਹੁਣ ਰਾਏ ਭੋਏ ਦੀ ਤਲਵੰਡੀ ਨਹੀਂ, ਇੱਥੇ ਨਾਨਕ ਆਏ ਨੇ ਤੇ ਇਹ ਨਾਨਕ ਆਣੇ। ਔਰ ਇਸੇ ਤਰ੍ਹਾਂ ਉਸ ਦਾ ਜਿਹੜਾ ਨਾਂ ਹੈ ਨਨਕਾਣਾ ਸਾਹਿਬ ਹੋਇਆ। ਸੋ ਉਹਨਾਂ ਦੀ ਰਾਏ ਬੁਲਾਰ ਦੀ ਪਹਿਲਾਂ ਜਿਹੜੀ ਕਬਰ ਸੀ, ਉਹਨਾਂ ਦੀ ਆਰਾਮਗਾਹ ਜਿਹਨੂੰ ਆਨਰ 'ਚ ਕਿਹਾ ਜਾਂਦਾ, ਉਹਨੂੰ ਹੁਣ ਬਹੁਤ ਚੰਗੇ ਢੰਗ ਨਾਲ ਬਿਲਟ ਕੀਤਾ ਗਿਆ। ਪਹਿਲਾਂ ਉਹ ਰੁਲਿਆ ਜਿਹਾ ਕੰਮ ਹੀ ਸੀ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਰਾਏ ਬੁਲਾਰ ਸਾਹਿਬ ਦੇ ਖਾਨਦਾਨ ਦੀ ਲੜੀ ਦੇ ਅਸਲ ਵਾਰਸ ਸ਼ਾਹਜਹਾਨ ਭੱਟੀ ਹੋਰਾਂ ਦੀ ਹਵੇਲੀ ਵੀ ਸ਼ਹਿਰ ਦੇ ਵਿੱਚ ਹੀ ਹੈ। ਰਾਏ ਬੁਲਾਰ ਦੇ ਸਮੇਂ ਦੀ ਪੁਰਾਣੀ ਹਵੇਲੀ ਨਾਲ ਲੱਗਦੇ ਪਿੰਡ ਕੋਟ ਹੁਸੈਨ ਵਿੱਚ ਹੈ। ਸੋ ਇਹ ਵੀ ਜਿਹੜੀ ਹਿਸਟੋਰੀਕਲ ਯਾਦਾਂ ਬਰਾਬਰ ਨੇ। ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਉੱਤੇ ਸਰਕਾਰੀ ਕਾਲਜ ਅਤੇ ਸਕੂਲ ਵੀ ਹੈ ਅਤੇ ਇੱਕ ਸਿੱਖ ਸਕੂਲ ਵੀ ਹੈ ਜੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਸਤਾਨ ਸਿੰਘ ਚਲਾਉਂਦੇ ਨੇ। ਜਿਹੜਾ ਗਵਰਨਮੈਂਟ ਕਾਲਜ ਹੈ ਔਰ ਗਵਰਨਮੈਂਟ ਸਕੂਲ ਹੈ, ਉਹਦਾ ਵੀ ਨਾਂ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਉਹਨਾਂ ਨੇ ਰੱਖਿਆ। ਗੁਰੂ ਨਾਨਕ ਸਾਹਿਬ ਦੇ ਨਾਮ ਉੱਤੇ ਬਣਾਈ ਜਾਣ ਵਾਲੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ ਤੇ ਉਮੀਦ ਹੈ ਕਿ ਇਹ ਵੀ ਜਲਦੀ ਸ਼ੁਰੂ ਹੋ ਜਾਏਗੀ ਉਸੇ ਹੀ ਮੁਕਾਮ ਦੇ ਉੱਤੇ। ਭੱਟੀ ਖਾਨਦਾਨ ਦੇ ਹੀ ਇੱਕ ਵਾਰਸ ਵੱਲੋਂ ਬਣਾਈ ਹੋਈ ਨਨਕਾਣਾ ਸਾਹਿਬ ਰਿਜ਼ੋਰਟ ਦੇ ਨਾਮ ਤੇ ਇੱਕ ਸੈਰਗਾਹ ਵੀ ਹੈ। ਉੱਥੇ ਉਹਨਾਂ ਨੇ ਇੱਕ ਸੈਰਗਾਹ ਵੀ ਰਿਜ਼ੋਰਟ ਦੇ ਥੱਲੇ ਡਿਵੈਲਪ ਕੀਤੀ। ਨਨਕਾਣਾ ਸਾਹਿਬ ਵਿੱਚ ਹੁਣ ਇੱਕ ਅੱਛਾ ਸਰਕਾਰੀ ਹਸਪਤਾਲ ਵੀ ਹੈ ਤੇ ਪ੍ਰਾਈਵੇਟ ਕਲੀਨਿਕ ਤਾਂ ਕਈ ਹਨ। ਮੇਰੀ ਜੀਵਨ ਸਾਥਨ, ਉਹਨਾਂ ਦਾ ਭੈਣ ਜੀ ਮਨਜੀਤ ਕੌਰ ਜਿਹੜੇ ਚੜ੍ਹਾਈ ਕਰ ਚੁੱਕੇ ਨੇ, ਮੇਰੀ ਜੀਵਨ ਸਾਥਨ ਦੇ ਨਾਮ ਉੱਤੇ ਚੱਲ ਰਹੀ MK ਫ੍ਰੀ ਡਿਸਪੈਂਸਰੀ ਵੀ ਹੈ, ਮਨਜੀਤ ਕੌਰ ਫ੍ਰੀ ਡਿਸਪੈਂਸਰੀ ਵੀ ਹੈ, ਜੋ ਪਿਛਲੇ 2 ਸਾਲ ਤੋਂ ਰੋਜ਼ਾਨਾ 200-250 ਗਰੀਬ ਮਰੀਜ਼ਾਂ ਨੂੰ ਬਿਨਾਂ 1 ਰੁਪਇਆ ਵੀ ਲਿੱਤੇ ਦਵਾਈਆਂ ਮੁਹੱਈਆ ਕਰਵਾਉਂਦੀ ਹੈ। ਇਸ ਤਰ੍ਹਾਂ ਦਵਾਈਆਂ ਦਾ ਅਤੁੱਟ ਲੰਗਰ ਚੱਲ ਰਿਹਾ ਹੈ। ਇੱਕ ਪਾਸੇ ਦੂਸਰਾ ਲੰਗਰ ਹੈ, ਲੋੜਵੰਦਾਂ ਲਈ ਦਵਾਈਆਂ ਨੇ। ਨਨਕਾਣਾ ਸਾਹਿਬ ਦੇ ਮੇਨ ਬਾਜ਼ਾਰ ਦਾ ਨਾਮ ਗੁਰੂ ਬਾਜ਼ਾਰ ਹੈ ਅਤੇ ਹੋਰ ਕਈ ਸੋਹਣੀਆਂ ਮਾਰਕੀਟਾਂ ਹਨ, ਬਾਜ਼ਾਰ ਹਨ ਜੋ ਨਨਕਾਣਾ ਸਾਹਿਬ ਦੇ ਸ਼ਿੰਗਾਰ ਹਨ, ਜਿਨ੍ਹਾਂ ਵਿੱਚ ਹੁਣ ਸਿੱਖ ਦੁਕਾਨਦਾਰਾਂ ਦੇ ਵੀ ਕਾਫੀ ਗਿਣਤੀ ਹੈ, ਕਿਉਂਕਿ 200 ਤੋਂ ਜ਼ਿਆਦਾ ਸਿੱਖ ਪਰਿਵਾਰ ਨਨਕਾਣਾ ਸਾਹਿਬ 'ਚ ਵਸੇ ਨੇ। ਤੁਸੀਂ ਨਨਕਾਣਾ ਸਾਹਿਬ ਤੋਂ ਜੋ ਵੀ ਖਰੀਦੋ ਉਹ ਗੁਰੂ ਨਾਨਕ ਸਾਹਿਬ ਦੀ ਯਾਦ ਤੇ ਪ੍ਰਸ਼ਾਦ ਵਾਂਗ ਹੁੰਦਾ ਹੈ। ਇੱਥੋਂ ਦੀ ਮੁਸਲਿਮ ਆਬਾਦੀ ਵੀ ਬੜੀ ਮਿਲਣਸਾਰ ਹੈ ਤੇ ਸਿੱਖਾਂ ਨੂੰ ਪਿਆਰ ਕਰਨ ਵਾਲੀ ਹੈ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ, ਜਿਸ ਨੂੰ ਇੱਥੇ ਆਮ ਬੋਲਚਾਲ ਵਿੱਚ ਮੇਲਾ ਕਿਹਾ ਜਾਂਦਾ ਹੈ, ਬਾਬੇ ਦਾ ਮੇਲਾ ਕਹਿੰਦਾ ਦੀ ਸਾਰਾ ਸ਼ਹਿਰ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਸੋ ਇਹ ਅਸੀਂ ਕਿਉਂਕਿ ਜਿੱਥੇ ਕਰਤਾਰਪੁਰ ਸਾਹਿਬ ਦਾ ਜ਼ਿਕਰ ਕੀਤਾ ਹੈ, ਉੱਥੇ ਇਹ ਨਨਕਾਣਾ ਵੀ ਮੈਂ ਜਿਹਦੇ ਬਾਰੇ ਹਮੇਸ਼ਾ ਹੀ ਮੈਨੂੰ ਯਾਦ ਹੈ, ਕੁਝ ਚੀਜ਼ਾਂ ਤੁਹਾਡੀਆਂ ਬਚਪਨ ਦੀਆਂ ਤੁਹਾਨੂੰ ਭੁੱਲਦੀਆਂ ਨਹੀਂ ਕਿ ਇੱਕ ਜਿਹੜੇ ਰਾਵਲਪਿੰਡੀ ਦੇ ਰਹਿਣ ਵਾਲੇ ਬਜ਼ੁਰਗ ਸ਼ਾਇਰ ਵੀ ਸਨ ਔਰ ਉਹਨਾਂ ਨੂੰ ਜਦੋਂ ਸੱਦਿਆ ਗਿਆ ਕਿ ਵੀ ਆਪਣਾ ਤੁਸੀਂ ਕਲਾਮ ਸੁਣਾਓ, ਤੇ ਉਹਨਾਂ ਨੇ
ਉਸ ਬੋਲੀ ਦੇ ਵਿੱਚ ਪੋਠੋਹਾਰੀ ਜਿਹਦੇ ਚ ਮਿਕਸ ਸੀ ਇੱਕ ਕਪਲੇਟ ਕਿਹਾ ਹੈ ਜਿਹੜਾ ਮੈਨੂੰ ਹਮੇਸ਼ਾ ਹੀ ਯਾਦ ਹੈ। ਔਰ ਕਹਿੰਦੇ ਹੀ ਜਿਹੜੇ ਨੇ ਉਹ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਵੀ ਵਗਣ ਲੱਗ ਗਏ ਕਿ ਛਮ ਛਮ ਵਸਦੀਆਂ ਮੇਰੀਆਂ ਅੱਖਾਂ ਪਰ ਮੂੰਹੋਂ ਕੁਛ ਬੋਲ ਨਾ ਸਕਾਂ, ਦਿਲ ਦੇ ਜਜ਼ਬੇ ਉੱਠਣ ਨੱਸਣ ਪਰ ਮੂੰਹੋਂ ਕੁਛ ਬੋਲ ਨਾ ਸਕਾਂ। ਇਹ ਕਹਿ ਕੇ ਉਹਨਾਂ ਨੇ ਫਿਰ ਨਨਕਾਣਾ ਸਾਹਿਬ ਨੂੰ ਯਾਦ ਕੀਤਾ ਕਿ ਭਾਈ ਮੈਂ ਉਸ ਨਨਕਾਣੇ ਨੂੰ ਤਰਸਦਾ ਔਰ ਮੇਰੀਆਂ ਅੱਖਾਂ ਵਸ ਰਹੀਆਂ ਨੇ, ਮੇਰੇ ਜਜ਼ਬੇ ਜਿਹੜੇ ਨੇ ਮੈਨੂੰ ਬੋਲਣ ਤੋਂ ਰੋਕਦੇ ਨੇ। ਸੋ ਜ਼ਾਹਰ ਹੈ ਕਿ ਸਮੁੱਚੀ ਸਿੱਖ ਕੌਮ 35 ਮਿਲੀਅਨ ਸਿੱਖ ਕੌਮ ਉਸ ਧਰਤੀ ਨੂੰ ਜਿਵੇਂ ਇਸਲਾਮਿਕ ਜਗਤ ਮੱਕਾ ਸ਼ਰੀਫ ਦੇ ਪ੍ਰਤੀ ਆਪਣਾ ਇਤਕਾਦ ਸ਼ਰਧਾ ਰੱਖਦਾ ਹੈ, ਪਿਆਰ ਰੱਖਦਾ ਹੈ, ਇਹੀ ਸਾਡੇ ਲਈ ਨਨਕਾਣਾ ਸਾਹਿਬ ਸਾਡਾ ਮੱਕਾ ਹੈ ਔਰ ਕਰਤਾਰਪੁਰ ਸਾਹਿਬ ਸਾਡਾ ਮਦੀਨਾ ਹੈ। ਔਰ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਇੱਕ ਦਿਨ ਕਰਤਾਰਪੁਰ ਸਾਹਿਬ ਦਾ ਲਾਂਘਾ ਪੂਰੇ ਤੌਰ ਤੇ ਖੁੱਲੇਗਾ ਔਰ ਅਸੀਂ ਆਜ਼ਾਦ ਤੌਰ ਦੇ ਉੱਤੇ ਜਿਹੜਾ ਉਸ ਮੁਕਾਮ ਦੇ ਉੱਤੇ ਪਵਿੱਤਰ ਥਾਂ ਦੇ ਦੀਦਾਰ ਕਰ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।